ਸੰਘਰਸ਼ ਲੋਕਾਂ ਨੇ ਅੱਜ ਦੇਖਿਆ ਕਿ ਅੱਜ ਚੋਲਿਆਂ ਵਾਲੇ, ਅੱਜ ਕਸ਼ਹਿਰਿਆਂ ਵਾਲੇ, ਅੱਜ ਦਾੜਿਆਂ ਵਾਲੇ, ਅੱਜ ਦਮਾਲਿਆਂ ਵਾਲੇ ਜਦੋਂ ਉਸ ਸੜਕਾਂ ਤੇ ਫਿਰਦੇ ਸੀ, ਉਹ ਜਾਹੋ ਜਲਾਲ ਜਿਹੜਾ ਖਾਲਸੇ ਦਾ, ਉਹ ਅੱਜ ਪੰਜਾਬ ਨੇ ਨਹੀਂ, ਇੰਡੀਆ ਨੇ ਨਹੀਂ, ਅੱਜ ਵਰਲਡ ਨੇ ਦੇਖਿਆ। ਉਹ ਪਾਣੀ ਦੀਆਂ ਬੁਛਾਰਾਂ ਜਿਹੜੀਆਂ, ਗੰਦੇ ਪਾਣੀ ਦੀਆਂ ਬੁਛਾਰਾਂ ਜਿਹੜੀਆਂ ਸਿੱਟੀਆਂ ਗਈਆਂ, ਫਿਰ ਨੌਜਵਾਨ ਉਸ ਬੱਸ ਦੇ ਉੱਪਰ ਚੜ੍ਹਦੇ ਨੇ, ਉਹ ਪਾਈਪ ਨੂੰ ਵਿੰਗਾ ਕਰਦੇ ਨੇ, ਪੱਗਾਂ ਵੀ ਲਿੱਤੀਆਂ ਨੇ, ਪਾਈਪ ਨੂੰ ਵਿੰਗਾ ਕਰ ਦਿੰਦੇ ਨੇ। ਮੁੱਖ ਮੰਤਰੀ ਭਗਵੰਤ ਮਾਨ ਹੋਣੀ ਤਾਂ ਕਹਿੰਦੇ ਵੀ ਅਸਲੀ ਵਾਰਸ ਤਾਂ ਅਸੀਂ ਆ, ਇਹ ਵਾਰਸ ਨਹੀਂ ਗਏ। ਦਿੱਲੀ ਵਾਲੇ ਕਦੋਂ ਦੇ ਵਾਰਸ ਬਣ ਗਏ? ਜਾਂ ਤਾਂ ਦੱਸਣ ਕਿ ਦਿੱਲੀ ਦੀ ਗੁਲਾਮੀ ਛੱਡ ਕੇ ਪੰਜਾਬ ਦੇ ਹੱਕ 'ਚ ਕਿੱਦਣ ਖੜੇ ਹੋਏ ਨੇ, ਕਿੱਦਣ ਖੜੇ ਹੋਏ ਨੇ। ਪੱਗਾਂ ਦੇ ਵਿੱਚ ਸਿਰਫ ਸਿਰ ਵਸਾਏ ਨੇ ਨਾ, ਪੰਜਾਬ ਦੀ ਗੱਲ ਕਿੱਦਣ ਕੀਤੀ ਏ? ਪਹਿਲੀ ਨਜ਼ਰੇ ਤਾਂ ਇਹ ਮਹਿਸੂਸ ਹੋਇਆ ਕਿ ਅਸੀਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਨਹੀਂ ਖੜੇ, ਕੋਈ ਪਾਕਿਸਤਾਨ ਤੇ ਭਾਰਤ ਦਾ ਬਾਰਡਰ ਦੇ ਉੱਤੇ ਖੜੇ ਆ। ਕਿ ਸਾਨੂੰ ਜਿਹੜਾ ਐਡਾ ਵੱਡਾ ਜਿਹੜਾ ਹੈਗਾ ਵਾ, ਇੰਨੀ ਭਾਰੀ ਬੈਰੀਗੇਟਿੰਗ ਜਿਹੜੀ ਕੀਤੀ ਗਈ ਆ, ਜਿਹੜਾ ਆਪਣੇ ਆਪ ਨੂੰ ਅੱਜ ਰਾਜਾ ਹੀ ਸਮਝ ਰਿਹਾ, ਇੱਕ ਰਾਜੇ ਨੇ ਜੇ ਪ੍ਰਜਾ ਦੀ ਗੱਲ ਹੀ ਨਹੀਂ ਸੁਣਨੀ ਤੇ ਫਿਰ ਉਹਨੂੰ ਇਹੋ ਜਿਹੇ ਰਾਜੇ ਨੂੰ ਜਿਹੜਾ ਹੈਗਾ ਉਹ ਗੱਦੀ ਤੇ ਬੈਠਣ ਦਾ ਕੋਈ ਅਧਿਕਾਰ ਨਹੀਂ ਹੈ। ਲੋਕਾਂ ਦੀ ਵੀ ਸੰਗੀ ਦੱਬਣ ਵਾਲੀ ਗੱਲ ਹੈ ਜਿਨ੍ਹਾਂ ਨੇ ਵੋਟ ਪਾਈ ਮੈਂ ਹੈ। ਉਹੀ ਕਹਿ ਰਿਹਾ ਕਿ ਲੋਕਤੰਤਰ ਦਾ ਕਤਲ ਹੈ। ਲੋਕਤੰਤਰ ਇੱਕ ਸਰਕਾਰ ਹੈ ਨਾ ਇੰਡੀਆ ਦੇ ਵਿੱਚ, ਲੋਕਤੰਤਰ ਦੀ ਬੜੀ ਦੁਹਾਈ ਪਾਈ ਜਾਂਦੀ ਏ, ਸੰਵਿਧਾਨ ਦੀ ਬੜੀ ਦੁਹਾਈ ਦਿੱਤੀ ਜਾਂਦੀ ਏ, ਤੇ ਇਹ ਸੰਵਿਧਾਨ ਦਾ ਘਾਣ ਏ। ਜਿਹੜਾ ਸਿੱਖਾਂ ਨਾਲ ਧੱਕੇ ਦੀ ਗੱਲ ਤੁਸੀਂ ਕੀਤੀ ਕਿ ਸਿੱਖਾਂ ਨਾਲ ਧੱਕਾ ਕੀ ਆ, ਅੱਜ ਤੱਕ ਸਾਨੂੰ ਸਾਡਾ ਮੈਰਿਜ ਐਕਟ ਨਹੀਂ ਦਿੱਤਾ, ਠੀਕ ਹੈ। 66 ਤੋਂ ਬਾਅਦ ਸਾਨੂੰ ਸਾਡੀ ਰਾਜਧਾਨੀ ਨਹੀਂ ਦਿੱਤੀ। BBMP ਸਾਡੇ ਕੋਲ ਖੋਲਿਆ ਗਿਆ, ਜਿੱਥੇ ਸਾਡਾ ਚੇਅਰਮੈਨ ਹੁੰਦਾ ਸੀ BBMP 'ਚ, ਅੱਜ ਸਾਡਾ ਮੈਂਬਰ ਵੀ ਹੈ ਨਹੀਂਗਾ, ਠੀਕ ਆ। ਪਲੈਂਡ ਸਾਡੇ ਹੜ੍ਹ ਲਿਆਂਦੇ ਜਾਂਦੇ ਨੇ, ਅੱਜ ਤੱਕ 84 ਤੋਂ ਲੈ ਕੇ 96 ਤੱਕ ਦਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਸਾਡੇ ਲੱਖਾਂ ਹੀ ਨੌਜਵਾਨ ਜਿਹੜੇ ਹੈਗੇ ਆ, ਉਹ ਇਹ ਕਹਿ ਕੇ ਮਾਰ ਦਿੱਤੇ ਗਏ, ਕੋਈ ਅੱਤਵਾਦੀ ਕਹਿ ਕੇ ਮਾਰ ਦਿੱਤਾ ਗਿਆ, ਕੋਈ ਖਾੜਕੂ ਕਹਿ ਕੇ ਮਾਰ ਦਿੱਤਾ ਗਿਆ। ਅੱਜ ਤੱਕ ਸਾਨੂੰ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ। ਪਿੱਛੇ ਤੁਸੀਂ ਸਤਲੁਜ ਫਿਲਮ 'ਚ ਦੇਖਿਆ, ਉਹੀ ਕੰਮ ਭਗਵੰਤ ਮਾਨ ਨੇ ਕੀਤਾ। ਤਾਂਹੀਓ ਅਸੀਂ ਇਹਨੂੰ ਭਗਵੰਤਾ ਪੁੱਛੜ ਕਹਿੰਦੇ ਆ ਨਾ, ਕਿ ਭਈ ਇਹ ਵੀ ਬੇਅੰਤ ਸਿੰਘ ਵਾਲੇ ਕੰਮ ਕਰ ਰਿਹਾ, ਕਾਂਗਰਸ ਸਰਕਾਰ ਵਾਲੇ ਕੰਮ ਕਰ ਰਿਹਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਚੰਡੀਗੜ੍ਹ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਅਤੇ ਮੰਗਾਂ ਸੀ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਅਤੇ MP ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਮੰਗਣਾ। ਇਹ ਸਭ ਦੇ ਵਿਚਾਲੇ ਬਹੁਤ ਕੁਝ ਅੱਜ ਸਾਰਾ ਦਿਨ ਵਾਪਰਿਆ। ਕੁਝ ਆਗੂ ਜਿਹੜੇ ਉੱਥੋਂ ਵਾਪਸ ਪਰਤ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਜਾਣਦੇ ਆ ਕਿ ਕਿਹੋ ਜਿਹਾ ਅੱਜ ਸਾਰਾ ਮਾਹੌਲ ਰਿਹਾ ਤੇ ਇਹ ਮੰਗਾਂ ਕਿੱਥੋਂ ਤੱਕ ਇਹਨਾਂ ਦੀਆਂ ਸੀਗੀਆਂ ਤੇ ਕਿੰਨੀ ਕੁ ਗੱਲ ਬਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੰਡਾਲ ਸਾਹਿਬ, ਸਭ ਤੋਂ ਪਹਿਲਾ ਸਵਾਲ, ਤੁਸੀਂ ਚੰਡੀਗੜ੍ਹ ਗਏ, ਆਮ ਤੌਰ ਤੇ ਜਦੋਂ ਸੜਕਾਂ ਤੇ ਬੈਠਦੇ ਨੇ ਕੋਈ ਵੀ ਜਥੇਬੰਦੀ ਦੇ ਲੋਕ ਤਾਂ ਕਿਹਾ ਜਾਂਦਾ ਭਾਈ CM ਦੇ ਘਰ ਜਾ ਕੇ ਘੇਰੋ ਜਾਂ ਜਿਹਦੇ ਨਾਲ ਮੰਗਾਂ ਜੁੜੀਆਂ ਹੋਈਆਂ ਨੇ ਉਹਦੇ ਘਰ ਜਾ ਕੇ ਕਰੋ। ਚੰਡੀਗੜ੍ਹ 'ਚ ਮੁੱਖ ਮੰਤਰੀ ਰਹਿੰਦਾ, ਤੁਸੀਂ ਗਏ, ਤੁਹਾਨੂੰ CM ਦੇ ਘਰ ਅੱਗੇ ਜਾਣ ਦਿੱਤਾ ਗਿਆ? ਨਹੀਂ ਜੀ, ਪਹਿਲਾਂ ਤਾਂ ਜਿਹੜਾ ਅੱਜ ਜਨ ਸੈਲਾਬ ਆਇਆ ਉਹ ਸਾਰਿਆਂ ਨੇ ਦੇਖਿਆ। 20,000 ਤੋਂ ਉੱਪਰ ਦਾ ਜਿਹੜਾ ਇਕੱਠ ਸੀਗਾ, ਪਲੱਸ ਜਿਹੜਾ ਆਪ ਮੁਹਾਰੇ ਲੋਕ ਅੱਜ ਘਰਾਂ ਚੋਂ ਨਿਕਲੇ। ਇੱਕ ਲੋਕਾਂ ਅੰਦਰ ਗੁੱਸਾ ਸੀਗਾ ਕਿ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਖਡੂਰ ਸਾਹਿਬ ਹਲਕੇ ਦੇ ਲੋਕਾਂ ਅੰਦਰ ਗੁੱਸਾ ਸੀਗਾ ਕਿ ਐਡੀ ਵੱਡੀ ਲੀਡ ਦੇ ਨਾਲ ਜਿੱਤਣ ਤੋਂ ਬਾਅਦ ਵੀ ਜਿਹੜਾ ਹੈਗਾ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਜਦੋਂ ਅਸੀਂ ਅੰਬ ਸਾਹਿਬ ਗੁਰਦੁਆਰੇ ਤੋਂ ਚਾਲੇ ਪਾਉਨੇ ਆ ਤੇ 2.5 ਤੋਂ 3 ਕਿਲੋਮੀਟਰ ਅੱਗੇ ਜਾ ਕੇ ਜਿਹੜੀ ਬੈਰੀਗੇਟਿੰਗ ਕੀਤੀ ਜਾਂਦੀ ਹੈ ਤੇ ਉਸ ਦੇ ਉੱਪਰ ਕੰਡਿਆਲੀ ਤਾਰ ਲਾਈ ਜਾਂਦੀ ਹੈ। ਅੱਛਾ, ਕੰਡਿਆਲੀ ਤਾਰ ਕੋਈ ਟੱਪ ਨਾ ਸਕੇ, ਕੋਈ ਟੱਪ ਨਾ ਸਕੇ। ਕੰਡਿਆਲੀ ਤਾਰ ਸਾਰਿਆਂ ਦੇ ਹੱਥਾਂ ਦੇ ਵਿੱਚ ਵੱਜੀ ਆ ਤੇ ਮੂੰਹਾਂ ਦੇ ਵਿੱਚ ਖੂਨ ਨਿਕਲਿਆ ਵਾ, ਪੱਗਾਂ ਲੱਥੀਆਂ ਉੱਥੇ। ਉਸ ਤੋਂ ਬਾਅਦ ਜਿਹੜਾ ਹੈਗਾ ਕੰਡਿਆਲੀ ਤਾਰ ਦੇਖ ਕੇ ਸਾਨੂੰ ਪਹਿਲੀ ਨਜ਼ਰੇ ਤਾਂ ਇਹ ਮਹਿਸੂਸ ਹੋਇਆ ਕਿ ਅਸੀਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਨਹੀਂ ਖੜੇ, ਕੋਈ ਪਾਕਿਸਤਾਨ ਤੇ ਭਾਰਤ ਦਾ ਬਾਰਡਰ ਦੇ ਉੱਤੇ ਖੜੇ ਆ। ਕਿ ਸਾਨੂੰ ਜਿਹੜਾ ਐਡਾ ਵੱਡਾ ਜਿਹੜਾ ਹੈਗਾ ਵਾ, ਇੰਨੀ ਭਾਰੀ ਬੈਰੀਗੇਟਿੰਗ ਜਿਹੜੀ ਕੀਤੀ ਗਈ ਆ, ਸਾਨੂੰ ਉਹ ਗੁਲਾਮੀ ਦਾ ਅਹਿਸਾਸ। ਇਹ ਨਹੀਂ ਲੱਗਾ ਵੀ ਚੰਡੀਗੜ੍ਹ 'ਚ ਸਾਡਾ ਤਾਂ ਕੋਈ ਹੱਕ ਹੀ ਨਹੀਂ ਜਿਸ ਤਰੀਕੇ ਦੇ ਨਾਲ ਮੈਂ ਉਹੀ ਗੱਲ ਕਰ ਰਿਹਾ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ ਕਿ ਚੰਡੀਗੜ੍ਹ ਸਾਡਾ ਨਹੀਂ ਆ, ਇਹ ਚੰਡੀਗੜ੍ਹ ਸਾਡਾ ਨਹੀਂਗਾ। ਜਦ ਕਿ ਸਾਡੀਆਂ ਜ਼ਰਖੇਜ਼ ਜ਼ਮੀਨਾਂ ਨੂੰ ਉਜਾੜ ਕੇ 28 ਪਿੰਡ ਸਾਡੇ ਪੰਜਾਬ ਦੇ ਉਜਾੜ ਕੇ ਚੰਡੀਗੜ੍ਹ ਜਿਹੜਾ ਬਣਾਇਆ ਗਿਆ ਸੀਗਾ ਤੇ ਸਾਡੇ ਨਾਲ ਵਾਅਦਾ ਕੀਤਾ ਗਿਆ ਸੀਗਾ ਜਦੋਂ ਪੰਜਾਬ 1966 ਦੇ ਵਿੱਚ ਹੋਂਦ 'ਚ ਆਉਂਦਾ ਕਿ ਜਿਹੜਾ ਹੈਗਾ ਇਹ ਚੰਡੀਗੜ੍ਹ ਜਿਹੜਾ ਉਹ ਤੁਹਾਡਾ, ਇਹ ਤੁਹਾਡੀ ਰਾਜਧਾਨੀ ਹੈ। ਜਿੰਨਾ ਚਿਰ ਹਰਿਆਣੇ ਦੀ ਰਾਜਧਾਨੀ ਨਹੀਂ ਬਣਦੀ ਉਹਨਾਂ ਚਿਰ ਇਹਨੂੰ ਕੰਬਾਈਨਡ ਕਰਕੇ ਤੁਸੀਂ ਦੋਵੇਂ ਜਾਣੇ ਵਰਤ ਸਕਦੇ ਹੋ। ਪਰ ਅੱਜ ਜਦੋਂ ਅਸੀਂ ਉੱਥੇ ਜਾ ਕੇ ਹਾਲਾਤ ਦੇਖੇ, ਉਹ ਕੰਡਿਆਲੀਆਂ ਤਾਰਾਂ ਦੇਖੀਆਂ ਤੇ ਸਾਨੂੰ ਉਹ ਬਜ਼ੁਰਗਾਂ ਦੀਆਂ ਗੱਲਾਂ ਯਾਦ ਆਈਆਂ ਕਿ ਭਾਈ ਸਾਡੀਆਂ ਜ਼ਮੀਨਾਂ ਇੱਥੇ ਤੁਸੀਂ ਪਿਛਲੇ ਦਿਨ ਇੱਕ ਬਜ਼ੁਰਗ ਦੀ ਇੰਟਰਵਿਊ ਮੈਂ ਸੁਣ ਰਿਹਾ ਸੀ ਕਿ ਇੱਥੇ ਮੇਰਾ ਖੂਹ ਸੀਗਾ, ਇੱਥੇ ਮੇਰੀਆਂ ਮੋਟਰਾਂ ਸੀਗੀਆਂ, ਇੱਥੇ ਸਾਡੇ ਆਹ ਫਸਲ ਹੁੰਦੀ ਸੀਗੀ। ਪਰ ਉਹਨਾਂ ਲੋਕਾਂ ਨੂੰ ਕੀ ਮਿਲਿਆ? ਸਿਰਫ ਇੱਕ ਖੱਜਲ ਖਵਾਰੀ ਜਿਹੜੀ ਮੁੱਖ ਮੰਤਰੀ ਹਾਊਸ ਤੱਕ ਅਸੀਂ ਇਸ ਇੱਕ ਮੈਮੋਰੈਂਡਮ ਦੇਣ ਸ਼ਾਂਤਮਈ ਤਰੀਕੇ ਨਾਲ ਤੇ ਲੋਕਾਂ ਦੀ ਆਵਾਜ਼ ਲੈ ਕੇ ਗਏ ਸੀ। ਜੇ ਇੱਕ ਸਟੇਟ ਦੇ ਰਾਜੇ ਨੇ, ਜਿਹੜਾ ਆਪਣੇ ਆਪ ਨੂੰ ਅੱਜ ਰਾਜਾ ਹੀ ਸਮਝ ਰਿਹਾ, ਇੱਕ ਰਾਜੇ ਨੇ ਜੇ ਪ੍ਰਜਾ ਦੀ ਗੱਲ ਹੀ ਨਹੀਂ ਸੁਣਨੀ ਤੇ ਫਿਰ ਉਹਨੂੰ ਇਹੋ ਜਿਹੇ ਰਾਜੇ ਨੂੰ ਜਿਹੜਾ ਹੈਗਾ ਉਹ ਗੱਦੀ ਤੇ ਬੈਠਣ ਦਾ ਕੋਈ ਅਧਿਕਾਰ ਨਹੀਂ ਹੈਗਾ। ਰਾਜੇ ਨੇ ਕਿੱਥੇ ਰਾਜੇ ਤੱਕ ਪਹੁੰਚਣ ਦੇਣ ਉਹਦੇ ਸਿਪਾਹੀ ਤੇ ਤਾਂ ਹੈ ਨਾ। ਤੁਸੀਂ ਜਿੱਦਾਂ ਗੱਲ ਦਾ ਜ਼ਿਕਰ ਕੀਤਾ
ਆਮ ਤੌਰ ਤੇ ਮਟਕਾ ਚੌਂਕ ਇੱਕ ਆਖਰੀ ਪੁਆਇੰਟ ਹੈ ਜਿੱਥੇ ਤੱਕ ਪਹੁੰਚਣ ਦਿੱਤਾ ਜਾਂਦਾ ਹੈ। ਮਟਕਾ ਚੌਂਕ ਤੇ ਆਪਣਾ ਧਰਨਾ ਪ੍ਰਦਰਸ਼ਨ ਕਰੋ ਤੇ ਘਰੋਂ ਘਰੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸ਼ਹਿਰਾਂ 'ਚ ਪਰਤ ਜਾਓ, ਇੰਨਾ ਕੁ ਹੁੰਦਾ। ਪਰ ਅੱਜ ਵਾਲੇ ਪ੍ਰਦਰਸ਼ਨ 'ਚ ਬਹੁਤ ਅੱਗੇ ਤੱਕ ਵੀ ਨੌਜਵਾਨ ਗਏ। ਇਹ ਵੀ ਦੱਸਿਆ ਜਾਂਦਾ ਵੀ ਭਾਈ ਜਿਹੜੀ ਰਿਜ਼ਰਵ ਫੋਰਸ ਹੈ ਉਹਨੂੰ ਤੱਕ ਲਾਉਣਾ ਪੈ ਗਿਆ ਵੀ ਭਾਈ ਚਲੋ, ਬਹੁਤ ਜ਼ਿਆਦਾ ਹਾਈ ਅਲਰਟ ਤੇ ਚੰਡੀਗੜ੍ਹ ਚਲੇ ਗਿਆ। ਕਹਿੰਦੇ ਕੁਝ ਕਿਲੋਮੀਟਰ 1 ਕਿਲੋਮੀਟਰ ਤੋਂ ਵੀ ਘੱਟ ਦੀ ਦੂਰੀ ਤੱਕ ਬਹੁਤ ਜ਼ਿਆਦਾ ਸੰਗਤ ਪਹੁੰਚ ਗਈ ਸੀ। ਪਰ ਇੱਥੇ ਦੂਜਾ ਪੱਖ ਜੇ ਆਪਾਂ ਸਰਕਾਰ ਦੇ ਪੱਖ ਤੋਂ ਜਾਣਨਾ ਹੋਵੇ ਤਾਂ ਇਹ ਵੀ ਤਾਂ ਹੋ ਸਕਦਾ ਸੀ ਵੀ ਇੰਨੀ ਵੱਡੀ ਗਿਣਤੀ 'ਚ ਗਏ ਹੋਏ ਲੋਕ, ਉੱਥੇ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ, ਮੁੱਖ ਮੰਤਰੀ ਦੇ ਘਰ ਤੇ ਜਾਂਦਿਆਂ ਰੱਬ ਨਾ ਕਰੇ ਕੁਝ ਵਾਪਰ ਜਾਂਦਾ, ਫਿਰ ਜ਼ਿੰਮੇਵਾਰ ਕੌਣ ਸੀ? ਇਹ ਸਰਕਾਰ ਦਾ ਦਾਅਵਾ ਹੈ, ਮੈਂ ਉਸ ਤੋਂ ਤੁਹਾਡਾ ਪੱਖ ਜਾਣਨਾ। ਬਿਲਕੁਲ ਜੀ, ਬਿਲਕੁਲ। ਦੇਖੋ, ਇਹ ਜਿਹੜੇ ਲੋਕ ਸੀਗੇ, ਚਾਹੇ ਆਪ ਮੁਹਾਰੇ ਆਏ ਸੀਗੇ, ਪਰ ਇਹ ਜਥੇਬੰਦਕ ਲੋਕ ਸੀਗੇ, ਨਾ ਕਿ ਉਹ ਭੀੜਾਂ ਸੀਗੀਆਂ ਜਿਹੜੀਆਂ ਕਿਸੇ ਨੂੰ ਖੱਜਲ ਖਰਾਬ ਕਰਦੀਆਂ ਨੇ, ਕੋਈ ਹੁੱਲੜਬਾਜ਼ੀ ਕਰਦੀਆਂ ਨੇ। ਬੜੀ ਹੀ ਜਿਹੜੀ ਹੈਗੀ ਆ ਤਹਿਜ਼ੀਬ ਦੇ ਵਿੱਚ ਜਿਹੜੇ ਨੌਜਵਾਨ ਲਾਈਨਾਂ ਦੇ ਵਿੱਚ ਜਾ ਰਹੇ ਸੀਗੇ। ਜਦੋਂ ਬੈਰੀਕੇਡ ਤੱਕ ਪਹੁੰਚਦੇ, ਮੈਂ ਪਹਿਲਾਂ ਵੀ ਗੱਲ ਕੀਤੀ, ਜ਼ਿਕਰ ਕੀਤਾ ਕਿ ਜਦੋਂ ਬੈਰੀਕੇਡਾਂ ਤੱਕ ਪਹੁੰਚੇ ਆ, ਫਿਰ ਇਹ ਉਹ ਨੌਜਵਾਨ ਨੇ ਜਿਹੜੇ ਦਰਿਆਵਾਂ ਦਾ ਮੁੱਖ ਵੀ ਮੋੜ ਦਿੰਦੇ ਨੇ। ਜਦੋਂ ਉਹ ਪਾਣੀ ਦੀਆਂ ਬੁਛਾਰਾਂ, ਜਿਹੜੀਆਂ ਗੰਦੇ ਪਾਣੀ ਦੀਆਂ ਬੁਛਾਰਾਂ ਜਿਹੜੀਆਂ ਸਿੱਟੀਆਂ ਗਈਆਂ, ਫਿਰ ਨੌਜਵਾਨ ਉਸ ਬੱਸ ਦੇ ਉੱਪਰ ਚੜ੍ਹਦੇ ਨੇ, ਉਹ ਪਾਈਪ ਨੂੰ ਵਿੰਗਾ ਕਰਦੇ ਨੇ, ਪਾਈਪ ਨੂੰ ਵਿੰਗਾ ਕਰ ਦਿੰਦੇ ਨੇ। ਅਸੀਂ ਤਾਂ ਸਰਕਾਰ ਨੂੰ ਇਹ ਦਿਖਾਇਆ, ਅੱਜ ਵਾਟਰ ਕੈਨਨ ਨੂੰ ਵੀ ਵਿੰਗਾ ਕਰ ਦਿੰਦੇ ਨੇ, ਦਿਖਾਇਆ ਕਿ ਉਹ ਪੰਜਾਬ ਦੇ ਨੌਜਵਾਨ ਨੇ, ਪੰਜਾਬ ਦੀ ਉਹ ਨੌਜਵਾਨੀ ਹੈ ਜਿਨ੍ਹਾਂ ਨੂੰ ਤੁਸੀਂ ਉੜਦਾ ਪੰਜਾਬ ਕਹਿ ਕੇ ਜਿਹੜਾ ਹੈਗਾ ਭੰਡਿਆ, ਨਸ਼ੇੜੀ ਕਹਿ ਕੇ ਤੁਸੀਂ ਭੰਡਿਆ। ਇਹ ਉਹ ਨੌਜਵਾਨ ਨੇ ਜਿਹੜੇ ਦਰਿਆਵਾਂ ਦੇ ਵਹਾਅ ਬਦਲ ਦਿੰਦੇ ਨੇ। ਪਰ ਤੁਸੀਂ ਇਹ ਬੈਰੀਕੇਡਿੰਗ, ਇਹ ਜਿਹੜੀਆਂ ਮਸ਼ੀਨਾਂ ਨੇ ਪਾਣੀ ਵਾਲੀਆਂ ਜਾਂ ਤਾਰਾਂ ਜਿਹੜੀਆਂ ਹੈਗੀਆਂ, ਇਹਨਾਂ ਵਾਸਤੇ ਕੁਝ ਨਹੀਂ ਗਿਆ। ਸਾਨੂੰ ਸ਼ਾਂਤਮਈ ਤਰੀਕੇ ਦੇ ਨਾਲ, ਸਾਡਾ ਗੁਰੂਆਂ ਦਾ ਸਿਧਾਂਤ ਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਦਾ ਸਾਡਾ ਸੁੱਧ ਸਿਧਾਂਤ ਹੈ ਕਿ ਜਿਹੜਾ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨਾ ਜਾਣਦੇ ਹਾਂ। ਤੇ ਅੱਜ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨ ਗਏ ਸੀਗੇ, ਨਾ ਕਿ ਕੋਈ ਹੁੱਲੜਬਾਜ਼ੀ ਕਰਨ। ਇੱਕ ਵੀ ਬੰਦਾ ਕੋਈ ਉਤੋਂ ਆਇਡੈਂਟੀਫਾਈ ਕਰਕੇ, ਸਰਕਾਰ ਕੋਲ ਸਾਰੀਆਂ ਵੀਡੀਓਗ੍ਰਾਫੀਆਂ ਹੁੰਦੀਆਂ, ਇੱਕ ਵੀ ਬੰਦਾ ਆਇਡੈਂਟੀਫਾਈ ਕਰਕੇ ਦਿਖਾ ਦਿਓ ਕਿ ਕਿਸੇ ਦਾ ਮੂੰਹ ਬੰਨਿਆ ਹੋਇਆ ਸੀ ਜਾਂ ਕਿਸੇ ਦੇ ਹੱਥ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹਥਿਆਰ ਸੀਗਾ, ਇਨਲੀਗਲ ਹਥਿਆਰ। ਕਿਉਂਕਿ ਬਾਪੂ ਤਰਸੇਮ ਸਿੰਘ ਹੋਣੀ ਤਾਂ ਬਿਆਨ ਵੀ ਦਿੱਤਾ ਵੀ ਕਹਿੰਦੇ ਵੀ ਸਰਕਾਰ ਵੱਲੋਂ ਬਾੜੇ ਗਏ ਬੰਦੇ ਨੇ। ਉਹ ਬੰਦੇ ਕੌਣ ਸੀ? ਉਹ ਤਾਂ ਜਿਹੜੇ ਮੂੰਹ ਬੰਨੇ, ਮੈਂ ਪਹਿਲਾਂ ਗੱਲ ਕਿ ਸਾਡਾ ਬੰਦਾ ਕੋਈ ਮੂੰਹ ਬੰਨਾ ਦਿਖਾ ਦਿਓ। ਕੁਝ ਬੰਦੇ ਜਿਹੜੇ ਸੀਗੇ ਅਖੀਰ ਦੇ ਵਿੱਚ ਜਦੋਂ ਉੱਥੋਂ ਅੱਧਾ ਕਿਲੋਮੀਟਰ ਦਾ ਫਾਸਲਾ ਰਹਿ ਗਿਆ, ਉਹ ਨੌਜਵਾਨਾਂ ਨੂੰ ਭੜਕਾ ਰਹੇ ਸੀਗੇ ਕਿ ਭਾਈ ਤੁਸੀਂ ਆਪਾਂ ਸੀਐਮ ਹਾਊਸ ਤੱਕ ਜਾਣਾ ਹੀ ਜਾਣਾ ਵਾ। ਕਿਉਂਕਿ ਅਸੀਂ ਅੱਜ ਆਪਣੇ ਸਿੰਘਾਂ ਨੂੰ ਛਡਾਉਣ ਵਾਸਤੇ ਗਏ ਸੀਗੇ, ਨਾ ਕਿ ਆਪਣੀ ਨੌਜਵਾਨੀ ਨੂੰ ਉੱਥੇ ਫਸਾਉਣ ਗਏ ਸੀਗੇ। ਸਾਡੀ ਲੀਡਰਸ਼ਿਪ ਨੇ ਬੜੀ ਹੀ ਸਿਆਣਪ ਦੇ ਨਾਲ, ਸਮਝ ਦੇ ਨਾਲ ਨੌਜਵਾਨਾਂ ਨੂੰ ਸਮਝਾਇਆ ਕਿ ਜਿਸ ਮੰਤਵ ਦੇ ਲਈ ਅਸੀਂ ਇੱਥੇ ਆਏ ਆ, ਉਹ ਮੰਤਵ ਜਿਹੜਾ ਹੈਗਾ ਅਸੀਂ ਜਿੱਤ ਚੁੱਕੇ ਆ। ਅੱਛਾ, ਮੰਤਵ ਦੱਸ ਦਿਓ ਥੋੜਾ ਜਿਹਾ। ਤੁਹਾਡਾ ਮੈਮੋਰੈਂਡਮ ਜਿਹੜਾ ਤੁਸੀਂ ਦੇ ਕੇ ਆਏ ਹੋ 8 ਜਾਂ 9 ਸੈਕਟਰ ਦੇ ਵਿੱਚ ਤੁਸੀਂ ਦਿੱਤਾ, ਅਧਿਕਾਰੀ ਉੱਥੇ ਆ ਗਏ, ਉਹ ਮੈਮੋਰੈਂਡਮ ਕੀ ਹੈ ਤਾਂ ਕਿ ਲੋਕਾਂ ਨੂੰ ਮੰਗ ਤਾਂ ਪਤਾ ਲੱਗ ਜਾਵੇ? ਮੈਮੋਰੈਂਡਮ ਜਿਹੜਾ ਅੱਜ ਦਾ ਸੀਗਾ ਜੀ, ਸਾਡੀਆਂ ਦੋ ਹੀ ਜਿਹੜੀਆਂ ਮੇਨ ਮੰਗਾਂ ਸੀਗੀਆਂ। ਇੱਕ ਤਾਂ ਜਿਹੜੀਆਂ ਸੰਵਿਧਾਨਕ ਤਰੀਕੇ ਦੇ ਨਾਲ ਸਾਡੇ 30 32 35 ਸਾਲਾਂ ਤੋਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸਾਡੇ ਬੰਦੀ ਸਿੰਘ ਜਿਹੜੇ ਹੈਗੇ ਨੇ ਉਹ ਜੇਲ੍ਹਾਂ ਦੇ ਵਿੱਚ ਬੈਠੇ ਨੇ। ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਆਪਣੀ ਬਜ਼ੁਰਗ ਮਾਤਾ ਜਿਹੜੀ 80-90 ਸਾਲ ਦੀ, ਉਹਨੂੰ ਮਿਲਣ ਲਈ ਪੈਰੋਲ ਨਹੀਂ ਦਿੱਤੀ ਜਾ ਰਹੀ। ਮਾਂ ਜਿਹੜੀ ਹੈਗੀ ਆਪਣੇ ਪੁੱਤ ਨੂੰ ਦੇਖਣ ਦੇ ਲਈ ਪਿਛਲੇ 30-35 ਸਾਲਾਂ ਤੋਂ ਤੜਪ ਰਹੀ ਏ। ਇਹੋ ਜਿਹੀਆਂ ਮੰਗਾਂ ਸੀਗੀਆਂ ਕਿ ਅਸੀਂ ਜਿਹੜਾ ਹੈਗਾ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਛਡਾਉਣ ਦੀ ਗੱਲ ਕੀਤੀ ਆ ਕਿ ਉਹਨਾਂ ਨੂੰ ਛੱਡਿਆ ਜਾਵੇ, ਤਾਂ ਜੋ ਇੱਕ ਪਾਰਟੀ ਦੇ ਉਹ ਪ੍ਰਧਾਨ ਵੀ ਨੇ ਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵੀ ਨੇ। ਅਗਲੀ ਜਿਹੜੀ ਗੱਲ ਸੀਗੀ ਕਿ ਭਾਈ ਹੁਣ NSA ਖਤਮ ਹੋ ਚੁੱਕੀ ਹੈ, ਨੈਸ਼ਨਲ ਸਿਕਿਉਰਿਟੀ ਐਕਟ ਖਤਮ ਹੋ ਚੁੱਕਾ ਹੈ। ਜਿਹੜਾ ਅਜਨਾਲਾ ਘਟਨਾ ਹੈ ਉਹਦੇ ਹੁਣ ਟ੍ਰਾਇਲ ਪੰਜਾਬ 'ਚ ਚੱਲਣਾ ਹੈ, ਅਜਨਾਲਾ ਦੇ ਵਿੱਚ ਚੱਲਣਾ ਹੈ। ਇਸ ਕਰਕੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ, ਕਿਉਂਕਿ 3 ਕੇਸ ਪਹਿਲਾਂ ਹੀ ਹਾਈ ਕੋਰਟ ਖਾਰਜ ਕਰ ਚੁੱਕੀ, ਜਿਹੜੇ ਝੂਠੇ ਕੇਸ ਸਰਕਾਰ ਵੱਲੋਂ ਬਣਾਏ ਗਏ ਸੀਗੇ। ਇਸ ਕਰਕੇ ਹੁਣ ਪਾਰਟੀ ਦੇ ਮੁਖੀ ਨੇ, ਸਾਡੇ ਕੋਲ ਐਗਜ਼ਾਮਪਲ ਹੈ ਕੇਜਰੀਵਾਲ ਦੀ, ਕਿ ਜਦੋਂ ਕੇਜਰੀਵਾਲ ਜੇਲ੍ਹ ਦੇ ਵਿੱਚ ਸੀਗਾ ਉਹਦੇ ਵਿੱਚ ਵੀ ਉਹਨੂੰ ਇੱਕ ਪਾਰਟੀ ਮੁਖੀ ਹੋਣ ਦੇ ਨਾਂ ਦੇ ਉੱਤੇ ਕਿ ਭਾਈ ਅਸੀਂ ਜਿਹੜਾ ਹੈਗਾ ਇਹਨਾਂ ਨੇ ਪਾਰਟੀ ਦਾ ਪ੍ਰਚਾਰ ਕਰਨਾ ਹੈ, ਪਾਰਟੀ ਦੀ ਕੰਪੇਨਿੰਗ ਕਰਨੀ ਹੈ ਇਲੈਕਸ਼ਨ ਦੇ ਵਿੱਚ। ਤੇ ਹੁਣ ਅਸੀਂ ਵੀ 117 ਹਲਕੇ 'ਚ ਆਪਣੇ ਕੈਂਡੀਡੇਟ ਖੜੇ ਕਰ ਰਹੇ ਹਾਂ। ਹੁਣ ਸਾਡੇ ਪਾਰਟੀ ਦੇ ਮੁਖੀ ਨੇ ਵੀ ਹੈਗੀ ਇਲੈਕਸ਼ਨ ਕੰਪੇਨ ਕਰਨੀ, ਇਸ ਕਰਕੇ ਉਹਨੂੰ ਪੈਰੋਲ ਦਿੱਤੀ ਜਾਵੇ ਤੇ ਪਾਰਲੀਮੈਂਟ ਦੇ ਵਿੱਚ ਬੋਲਣ ਦਾ ਹੱਕ ਦਿੱਤਾ ਜਾਵੇ। ਇਹ ਵੀ ਬੜੀ ਤਰਾਸਦੀ ਹੈ ਕਿ ਇੱਕ ਪਾਰਲੀਮੈਂਟ ਹਲਕੇ ਦਾ ਬੰਦਾ ਜਿੱਤ ਕੇ, ਵੱਡੀ ਲੀਡ ਨਾਲ ਪੂਰੀ ਪੰਜਾਬ 'ਚੋਂ ਜਿੱਤ ਕੇ ਗਿਆ ਹੋਵੇ ਤੇ ਉਹ ਇੱਕ ਵਾਰੀ ਵੀ ਉਸ ਨੂੰ ਬੋਲਣ ਦਾ ਮੌਕਾ ਨਾ ਮਿਲੇ। 100 ਚੱਕਰ ਤੋਂ ਬਾਅਦ ਪਾਰਲੀਮੈਂਟ ਦੇਖਣ ਵੀ ਨਾ ਦਿੱਤੀ ਜਾਵੇ। ਇਹ ਵੀ ਤਰਾਸਦੀ ਹੈ। ਇਸ ਨੂੰ ਕਿਵੇਂ ਵੇਖਦੇ ਹੋ ਤੁਸੀਂ? ਜਦੋਂ ਬਹੁਤ ਸਾਰੀਆਂ ਗੱਲਾਂ ਆਮ ਤੌਰ ਤੇ ਜਦੋਂ ਸੋਸ਼ਲ ਮੀਡੀਆ ਤੇ ਕਰਦੇ ਆ ਨਾ, ਵੀ ਕਹਿੰਦੇ ਇਹ ਪ੍ਰਚਾਰ ਹੈ ਝੂਠਾ, ਵੀ ਸਿੱਖਾਂ ਦੇ ਨਾਲ ਧੱਕਾ ਹੁੰਦਾ ਹੈ। ਐ ਕਿੱਦਾਂ ਕੋ ਤੁਸੀਂ ਕਹਿ ਸਕਦੇ ਹੋ ਵੀ ਸਿੱਖਾਂ ਨਾਲ ਕੋਈ ਖਾਸ ਵੈਰ ਥੋੜੀ ਆ ਦਿੱਲੀ ਦਾ? ਪਰ ਤੁਸੀਂ ਕੀ ਕਹਿੰਦੇ ਹੋ?
ਦੇਖੋ ਜੀ, ਜਿਹੜੀ ਗੱਲ ਉਹਨਾਂ ਨੂੰ ਪਾਰਲੀਮੈਂਟ 'ਚ ਬੋਲਣ ਦੀ ਆ, ਇਹ ਸਿੱਧਾ ਸੰਵਿਧਾਨ ਦਾ ਘਾਣ ਏ ਤੇ ਲੋਕਤੰਤਰ ਦਾ ਕਤਲ ਏ। ਉਹਨਾਂ ਲੋਕਾਂ ਦੀ ਵੀ ਸੰਗੀ ਦੱਬਣ ਵਾਲੀ ਗੱਲ ਹੈ ਜਿਨ੍ਹਾਂ ਨੇ ਵੋਟ ਪਾਈ ਮੈਂ ਹੈ। ਉਹੀ ਕਹਿ ਰਿਹਾ ਕਿ ਲੋਕਤੰਤਰ ਦਾ ਕਤਲ ਏ। ਲੋਕਤੰਤਰ ਇੱਕ ਸਰਕਾਰ ਹੈ ਨਾ ਇੰਡੀਆ ਦੇ ਵਿੱਚ, ਲੋਕਤੰਤਰ ਦੀ ਬੜੀ ਦੁਹਾਈ ਪਾਈ ਜਾਂਦੀ ਏ, ਸੰਵਿਧਾਨ ਦੀ ਬੜੀ ਦੁਹਾਈ ਦਿੱਤੀ ਜਾਂਦੀ ਏ, ਤੇ ਇਹ ਸੰਵਿਧਾਨ ਦਾ ਘਾਣ ਏ ਤੇ ਲੋਕਤੰਤਰ ਦਾ ਕਤਲ ਏ, ਜਿਹੜਾ ਭਾਈ ਸਾਹਿਬ ਨੂੰ ਪਾਰਲੀਮੈਂਟ ਦੇ ਵਿੱਚ ਸਹੁੰ ਚੱਕਣ ਤੋਂ ਬਾਅਦ ਬੋਲਣ ਨਹੀਂ ਦਿੱਤਾ ਜਾ ਰਿਹਾ ਤੇ ਉਸ ਇਲਾਕੇ ਦੇ ਜਿਹੜੇ MP ਫੰਡ ਆਉਂਦੇ ਨੇ ਉਹਨਾਂ ਨੂੰ ਰੋਕਿਆ ਗਿਆ, ਉਸ ਇਲਾਕੇ ਦੇ ਵਿਕਾਸ ਨੂੰ ਰੋਕਿਆ ਗਿਆ। ਜਿਹੜਾ ਸਿੱਖਾਂ ਨਾਲ ਧੱਕੇ ਦੀ ਗੱਲ ਤੁਸੀਂ ਕੀਤੀ ਕਿ ਸਿੱਖਾਂ ਨਾਲ ਧੱਕਾ ਕੀ ਆ, ਅੱਜ ਤੱਕ ਸਾਨੂੰ ਸਾਡਾ ਮੈਰਿਜ ਐਕਟ ਨਹੀਂ ਦਿੱਤਾ, ਠੀਕ ਹੈ। 66 ਤੋਂ ਬਾਅਦ ਸਾਨੂੰ ਸਾਡੀ ਰਾਜਧਾਨੀ ਨਹੀਂ ਦਿੱਤੀ। BBMP ਸਾਡੇ ਕੋਲ ਖੋਲਿਆ ਗਿਆ, ਜਿੱਥੇ ਸਾਡਾ ਚੇਅਰਮੈਨ ਹੁੰਦਾ ਸੀ BBMP 'ਚ, ਅੱਜ ਸਾਡਾ ਮੈਂਬਰ ਵੀ ਹੈ ਨਹੀਂਗਾ, ਠੀਕ ਆ। ਪਲਾਂਟ ਸਾਡੇ ਹੜ੍ਹ ਲਿਆਂਦੇ ਜਾਂਦੇ ਨੇ, ਅੱਜ ਤੱਕ 84 ਤੋਂ ਲੈ ਕੇ 96 ਤੱਕ ਦਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਸਾਡੇ ਲੱਖਾਂ ਹੀ ਨੌਜਵਾਨ ਜਿਹੜੇ ਹੈਗੇ ਆ ਉਹ ਇਹ ਕਹਿ ਕੇ ਮਾਰ ਦਿੱਤੇ ਗਏ, ਕੋਈ ਅੱਤਵਾਦੀ ਕਹਿ ਕੇ ਮਾਰ ਦਿੱਤਾ ਗਿਆ, ਕੋਈ ਖਾੜਕੂ ਕਹਿ ਕੇ ਮਾਰ ਦਿੱਤਾ ਗਿਆ। ਅੱਜ ਤੱਕ ਸਾਨੂੰ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ। ਪਿੱਛੇ ਤੁਸੀਂ ਸਤਲੁਜ ਫਿਲਮ 'ਚ ਦੇਖਿਆ, ਉਹ ਉੱਥੋਂ ਜਿੱਥੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਹਦੇ ਵਿੱਚ ਸਭ ਤੋਂ ਵੱਧ ਮਾਫੀਆਂ ਜਿਹੜੀਆਂ ਉਹਨਾਂ ਪੁਲਿਸੀਆਂ ਨੂੰ ਦਿੱਤੀਆਂ ਗਈਆਂ, ਤੇ ਉਹੀ ਕੰਮ ਭਗਵੰਤ ਮਾਨ ਨੇ ਕੀਤਾ। ਤਾਂਹੀਓ ਅਸੀਂ ਇਹਨੂੰ ਭਗਵੰਤਾ ਬੁੱਚੜ ਕਹਿੰਦੇ ਆ ਨਾ, ਕਿ ਭਈ ਇਹ ਵੀ ਬੇਅੰਤਸਿਆਂ ਵਾਲੇ ਕੰਮ ਕਰ ਰਿਹਾ, ਕਾਂਗਰਸ ਸਰਕਾਰ ਵਾਲੇ ਕੰਮ ਕਰ ਰਿਹਾ, ਕਿ ਇਹਨੇ ਵੀ ਜਿਹੜਾ ਹੈਗਾ ਵਾ, ਜਿਹੜੇ ਸਾਡੇ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ, ਉਹਨਾਂ ਨੂੰ ਜਿਹੜਾ ਸ਼ਹੀਦ ਕਰਨ ਵਾਲੇ ਜਾਂ ਹਜ਼ਾਰਾਂ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲੇ, ਉਹ ਜਿਹੜਾ DSP ਜਸਵੰਤ ਸਿੰਘ ਤੇ ਜਾਂ ਉਹਦੇ ਨਾਲ ਦੇ ਜਿਹੜੇ 2 ਇੰਸਪੈਕਟਰ ਸੀਗੇ, ਉਹਨਾਂ ਨੂੰ ਜਿਹੜਾ ਹੈਗਾ ਬੇਲ ਦੇ ਆਪਣੀ ਰਿਹਾਈ ਦੇ ਦਿੱਤੀ ਗਈ ਅਗਸਤ 2022 ਦੇ ਵਿੱਚ। ਤੇ ਅੱਜ ਫਿਲਮ ਆਉਣ ਤੋਂ ਬਾਅਦ ਉਹਨੂੰ ਲੱਭਿਆ ਜਾ ਰਿਹਾ, ਲੱਭਿਆ ਵੀ ਨਹੀਂ ਜਾ ਰਿਹਾ, ਉਹ ਬਾਹਰ ਨਿਕਲ ਗਏ। ਇਹ ਸਭ ਜਿਹੜਾ ਹੈਗਾ ਇਹ ਗੁਲਾਮੀ ਆ। ਅੱਜ ਸਾਨੂੰ ਰੋਕਿਆ ਗਿਆ, ਸਾਨੂੰ ਚੰਡੀਗੜ੍ਹ 'ਚ ਨਹੀਂ ਜਾਣਦਾ, ਇਹ ਸਭ ਗੁਲਾਮੀ ਦੇ ਨਿਸ਼ਾਨੇ। ਅੱਛਾ, ਤੁਸੀਂ ਗੱਲ ਕੀਤੀ ਆ ਜਥੇਬੰਦੀ ਦੀ, ਮੁੱਖ ਮੰਤਰੀ ਭਗਵੰਤ ਮਾਨ ਹੋਣੀ ਤਾਂ ਕਹਿੰਦੇ ਵੀ ਅਸਲੀ ਵਾਰਸ ਤਾਂ ਅਸੀਂ ਆ, ਇਹ ਵਾਰਸ ਨਹੀਂ ਗਏ। ਉਹਨਾਂ ਨੇ ਆਪਣੀ ਵਿਧਾਨ ਸਭਾ 'ਚ ਖੜ ਕੇ ਇਹ ਗੱਲ ਕਹੀ। ਦਿੱਲੀ ਵਾਲੇ ਕਦੋਂ ਦੇ ਵਾਰਸ ਬਣ ਗਏ? ਜਾਂ ਤਾਂ ਦੱਸਣ ਕਿ ਦਿੱਲੀ ਦੀ ਗੁਲਾਮੀ ਛੱਡ ਕੇ ਪੰਜਾਬ ਦੇ ਹੱਕ 'ਚ ਕਿੱਦਣ ਖੜੇ ਹੋਏ ਨੇ, ਕਿੱਦਣ ਖੜੇ ਹੋਏ ਨੇ। ਪੱਗਾਂ ਦੇ ਵਿੱਚ ਸਿਰਫ ਸਿਰ ਵਸਾਏ ਨੇ ਨਾ। ਪੰਜਾਬ ਦੀ ਗੱਲ ਕਿੱਦਣ ਕੀਤੀ ਏ? ਕਿਹੜਾ ਇਦਾਂ ਦਾ ਕਾਨੂੰਨ ਜਿਹੜਾ ਹੈਗਾ ਪੰਜਾਬ ਦੇ ਹੱਕ 'ਚ ਲਿਆਂਦਾ? ਕਹਿੰਦੇ ਅਸੀਂ ਬੇਅਦਬੀ ਕਾਨੂੰਨ ਲਿਆਂਦਾ, ਸਾਡੇ ਤੋਂ ਵੱਡਾ ਰਾਖਾ ਕੌਣ ਹੈ? ਗੁਰੂ ਗ੍ਰੰਥ ਸਾਹਿਬ। ਬੇਅਦਬੀ ਕਾਨੂੰਨ ਲਿਆਂਦਾ ਤੇ ਬੇਅਦਬੀ ਕਾਨੂੰਨ ਆਪ ਹੀ ਨਹੀਂ ਪੜਿਆ। ਉਹ ਤਾਂ ਤੁਹਾਡੇ ਸਾਹਮਣੇ ਜਹੇਦਾਰ ਸਾਹਿਬ ਕੋ ਸਾਰਾ ਕੁਝ ਮੰਨ ਗਏ ਅਕਾਲ ਤਖਤ ਸਾਹਿਬ ਤੇ ਉੱਤੇ ਜਾ ਕੇ। ਅੱਜ ਤਾਂ ਝੁਕ ਵੀ ਗਏ, ਕਹਿੰਦੇ ਕਰਾਂਗੇ ਸੋਧ ਕਰਨੀ ਪੈਣੀ ਆ, ਕਿਉਂਕਿ ਉਹ ਅਕਾਲ ਤਖਤ ਏ, ਉਹ ਕਿਸੇ ਬੰਦੇ ਦਾ ਤਖਤ ਨਹੀਂ, ਉਹ ਦੁਨਿਆਵੀ ਤਖਤ ਨਹੀਂ, ਉਹ ਅਕਾਲ ਦਾ ਤਖਤ ਏ। ਤੇ ਇਹਨਾਂ ਨੂੰ ਪਤਾ ਕਿ ਸੁਖਬੀਰ ਹੋਰਾਂ ਨਾਲ ਉੱਥੇ ਕੀ ਹੋਇਆ, ਕਿ ਉਹਨਾਂ ਨੇ, ਉਹਦੀ ਘਰ ਵਾਲੀ ਨੇ, ਸੁਖਬੀਰ ਨੇ ਖੜ ਕੇ ਕਿਹਾ ਸੀ ਕਿ ਸਾਡਾ ਕੱਖ ਨਾ ਰਵੇ। ਅੱਜ ਕੱਖ ਰਿਹਾ ਵੀ ਹੈ ਨਹੀਂਗਾ ਤੇ ਰਹਿਣਾ ਇਹਨਾਂ ਦਾ ਵੀ ਹੈ ਨਹੀਂਗਾ, ਠੀਕ ਆ ਜੀ। ਅੰਤ ਦੇ ਵਿੱਚ ਹੁਣ ਥੋੜਾ ਜਿਹਾ ਇਹ ਦੱਸ ਦਿਓ ਵੀ ਕਿੱਦਾਂ ਦਾ ਮਾਹੌਲ ਸੀ, ਕਿੰਨੀ ਕੁ ਅੱਜ ਸੰਗਤ ਕਿੰਨੇ ਕੁ ਵੱਡੇ ਰੂਪ 'ਚ ਆਈ ਸੀ ਤੇ ਅਗਲੀ ਕਾਲ ਕੀ ਆ? ਮਾਹੌਲ ਤਾਂ ਇਹ ਸੀਗਾ ਕਿ ਅੱਜ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਸੰਘਰਸ਼ ਹੁੰਦਾ ਕੀ ਆ, ਫੇਕ ਸੰਘਰਸ਼ ਕੀ ਹੁੰਦੇ ਆ, ਤੇ ਜਿਹੜੇ ਹੈਗੇ ਆ ਲੋਕ ਲਹਿਰਾਂ ਜਦੋਂ ਉੱਠਦੀਆਂ ਨੇ ਉਹ ਸੰਘਰਸ਼ ਕੀ ਹੁੰਦੇ ਆ। ਫੇਕ ਤੋਂ ਕੀ ਭਾਵ? ਫੇਕ ਜਿਹੜੇ ਹੈਗੇ ਆ ਕਿ ਜਿੱਦਾਂ ਬਾਕੀ ਸਰਕਾਰਾਂ ਕਰਦੀਆਂ ਨੇ। ਆ ਮੈਂ ਦੇਖਿਆ ਪਿੱਛੇ ਜੇ ਰਾਜਾ ਵੜਿੰਗੋਰੀ ਉਹ ਬੈਰੀਗੇਟਾਂ ਨਾਲ ਮਾੜਾ ਹੱਥ ਜਿਹਾ ਪਾ ਕੇ, ਵਿਛਾੜਾਂ ਖਾ ਕੇ, ਪੱਗਾਂ ਜਾਂ ਆਪ ਹੀ ਹੱਥ ਮਾਰ ਕੇ ਲਾ ਲੈਣੀਆਂ, ਤੇ ਇਸ ਤਰ੍ਹਾਂ ਹੀ ਅਕਾਲੀ ਕਰਦੇ ਰਹੇ ਨੇ ਅਸੀਂ ਦੇਖਿਆ। ਕਿਉਂਕਿ ਅਕਾਲੀ ਦਲ ਵਾਲੇ ਵੀ ਉਹ ਆ ਕਿ ਜਿਨ੍ਹਾਂ ਦੇ ਮੋਹਰੇ ਜਹੇਦਾਰ ਲੱਗਿਆ ਹੋਇਆ ਤੇ ਦਾੜੀਆਂ ਐ ਪਰੀਆਂ ਸਾਰੀਆਂ ਕੂਚ ਕੇ ਰੱਖੀਆਂ ਹੁੰਦੀਆਂ। ਸਾਡੇ ਕਪੂਰਥਲੇ 'ਚ ਵੀ 2-3 ਹੈਗੇ ਇਦਾਂ ਦੇ। ਉਹ ਜਿਹੜੇ ਹੈਗੇ ਆ, ਉਹ ਜਿਹੜਾ ਇੱਕ ਫੇਕ, ਮੈਂ ਤਾਂ ਫੇਕ ਕਿਹਾ ਕਿ ਉਹ ਜਿਹੜਾ ਫੇਕ ਸੰਘਰਸ਼ ਸੀਗਾ, ਉੱਥੋਂ ਜਿਹੜਾ ਮੜਕਾ ਚੌਂਕ ਤੋਂ ਆਪਾਂ ਪਿੱਛੇ ਮੁੜੇ ਆਉਣਾ CM ਹਾਊਸ ਦਾ ਸਿਰਫ ਘਰਾਓ ਆ, ਕਿਉਂਕਿ ਸ਼ਾਮ ਨੂੰ ਪੈਗ ਇਕੱਠਾ ਹੁੰਦਾ ਹੈ, ਸ਼ਾਮ ਨੂੰ ਹਨਾ ਉਸ ਸ਼ਰਾਬੀ ਨਾਲ ਪੈਗ ਇਕੱਠਾ ਹੁੰਦਾ ਇਹਨਾਂ ਦਾ। ਸੰਘਰਸ਼ ਲੋਕਾਂ ਨੇ ਅੱਜ ਦੇਖਿਆ ਕਿ ਅੱਜ ਚੋਲਿਆਂ ਵਾਲੇ, ਅੱਜ ਕਸ਼ਹਿਰਿਆਂ ਵਾਲੇ, ਅੱਜ ਦਾੜਿਆਂ ਵਾਲੇ, ਅੱਜ ਦਮਾਲਿਆਂ ਵਾਲੇ, ਜਦੋਂ ਉਸ ਸੜਕਾਂ ਤੇ ਫਿਰਦੇ ਸੀ, ਉਹ ਜਾਹੋ ਜਲਾਲ ਜਿਹੜਾ ਖਾਲਸੇ ਦਾ, ਉਹ ਅੱਜ ਪੰਜਾਬ ਨੇ ਨਹੀਂ, ਇੰਡੀਆ ਨੇ ਨਹੀਂ, ਅੱਜ ਵਰਲਡ ਨੇ ਦੇਖਿਆ ਕਿ ਖਾਲਸੇ ਦਾ ਜਦੋਂ ਰਾਜ ਆਊਗਾ ਕਿ ਉਹ ਕਿੱਦਾਂ ਦਾ ਰਾਜ ਹੋਊਗਾ। ਤੁਸੀਂ ਦਿੱਲੀ ਦੇ ਵਿੱਚ ਦੇਖਿਆ ਕਿ ਜਦੋਂ ਸਾਰਿਆਂ ਨੇ ਦਰਵਾਜ਼ੇ ਬੰਦ ਕਰ ਲਏ, ਸਾਡੇ ਵਾਸਤੇ ਸਾਰੇ ਧਰਮ ਬਰਾਬਰ ਆ, ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ, ਪਰ ਜਦੋਂ ਸਾਰਿਆਂ ਨੇ ਦਰਵਾਜ਼ੇ ਬੰਦ ਕਰ ਲਏ ਤੇ ਗੁਰੂ ਘਰਾਂ ਦੇ ਜਿਹੜੇ ਦਰਵਾਜ਼ੇ ਉਹ ਖੁੱਲ ਗਏ, ਬਾਹਰ ਜਿਹੜੇ ਹੈਗੇ ਆ ਸਾਡੇ ਸਿੰਘ ਵੀ ਖੜੇ ਕਿ ਕਿਸੇ ਨੇ ਦੇਖਣਾ ਨਹੀਂਗਾ, ਤੇ ਉਹਨਾਂ ਨੂੰ ਜੇ ਸ਼ਾਂਤਮਈ ਪ੍ਰੋਟੈਸਟ ਕਰਨ ਲਈ ਗੁਰਦੁਆਰੇ ਨੇ ਆਪਣੀ ਸਾਹਮਣੇ ਵਾਲੀ ਸੜਕ ਵੀ ਦੇ ਦਿੱਤੀ ਕਿ ਇੱਥੇ ਤੁਸੀਂ ਪ੍ਰੋਟੈਸਟ ਕਰੋ, ਸਾਡਾ ਰਾਜ। ਅਸੀਂ ਲੋਕਾਂ ਨੂੰ ਦਿਖਾਇਆ ਕਿ ਖਾਲਸੇ ਦਾ ਰਾਜ ਇਦਾਂ ਦਾ ਹੋਊਗਾ। ਇਹ ਸ਼ਾਂਤਮਈ ਪ੍ਰੋਟੈਸਟ ਆ, ਕਿਸੇ ਦੇ ਕੋਈ ਰੋੜਾ ਨਹੀਂ ਵੱਜਿਆ, ਕਿਸੇ ਦੇ ਕੋਈ ਡਾਂਗ ਨਹੀਂ ਵੱਜੀ, ਪੁਲਿਸ ਨੇ ਡਾਂਗਾ ਵਰਾਈਆਂ ਪਰ ਅਸੀਂ ਉਲਟਾ ਜਵਾਬ ਨਹੀਂ ਦਿੱਤਾ, ਕਿਉਂਕਿ ਅਸੀਂ ਸ਼ਾਂਤਮਈ ਲੋਕ ਹਾਂ, ਸ਼ਾਂਤੀ ਪਸੰਦ ਲੋਕ ਹਾਂ। ਤੇ ਲੋਕਾਂ ਨੇ ਦੇਖਿਆ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ ਗ੍ਰਾਫ ਹੈ ਉਹ ਅੱਜ ਇੱਥੇ ਚਲੇ ਗਿਆ। ਅਗਲੀ ਕਾਲ ਜਿਹੜੀ ਹੈਗੀ ਆ ਉਹ ਹੈਗੀ ਆ ਕਿ 28 ਤਰੀਕ ਦੀ, 28 ਅਗਸਤ ਦੀ, ਅਗਲੇ ਮਹੀਨੇ ਦੀ 28 ਅਗਸਤ ਦੀ ਕਾਲ ਦਿੱਤੀ ਜਾ ਰਹੀ ਹੈ। ਬਾਕੀ ਜੋ ਪਾਰਟੀ ਦਾ ਡਿਸੀਜਨ ਹੋਊਗਾ ਉਹ ਤੁਹਾਨੂੰ ਪਹੁੰਚਾ ਦਿੱਤਾ ਜਾਏਗਾ। ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ